ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀ। ਜਿਸ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਬਾਦਲ ਅਕਾਲੀ ਦਲ ਦਾ ਇਸ ਵੇਲੇ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੂਰੀ ਤਰ੍ਹਾਂ ਕਬਜ਼ਾ ਹੈ। ਦੁੱਖ ਇਸ ਗੱਲ ਦਾ ਹੈ ਕਿ ਜਿੱਥੇ ਬਾਦਲ ਅਕਾਲੀ ਦਲ ਨੇ ਪੰਥਕ ਮੁੱਦਿਆਂ ਨੂੰ ਛੱਡ ਕੇ ਅਕਾਲੀ ਦਲ ਨੂੰ ਪੰਜਾਬੀ ਦਲ ਬਣਾ ਦਿੱਤਾ ਹੈ, ਉੱਥੇ ਅਕਾਲ ਤਖਤ ਸਾਹਿਬ ਵਰਗੀ ਮਹਾਨ ਸੰਸਥਾ ਨੂੰ ਵੀ ਆਪਣੇ ਕੰਟਰੋਲ ਹੇਠ ਕਰ ਲਿਆਂਦਾ ਹੈ। ਇਹ ਗੱਲ ਅਸੀਂ ਬੜੇ ਦੁੱਖ ਨਾਲ ਕਹਿ ਰਹੇ ਹਾਂ ਕਿ ਅੱਜ ਅਕਾਲ ਤਖਤ ਸਾਹਿਬ ਦੇ ਫੈਸਲੇ ਪੰਥਕ ਮਰਿਆਦਾ, ਪੰਥਕ ਰਵਾਇਤਾਂ, ਪੰਥਕ ਹਿੱਤਾਂ ਅਨੁਸਾਰ ਨਹੀਂ ਹੁੰਦੇ, ਬਲਕਿ ਬਾਦਲ ਅਕਾਲੀ ਦਲ ਵੱਲੋਂ ਹੀ ਡਿਕਟੇਟ ਕੀਤੇ ਜਾਂਦੇ ਹਨ। ਇਸ ਦੀ ਲੇਟੈਸਟ ਉਦਾਹਰਨ ਵਿਕਰਮਜੀਤ ਮਜੀਠੀਆ ਵੱਲੋਂ ਕੀਤਾ ਗਿਆ 10ਵੇਂ ਪਾਤਸ਼ਾਹ ਦੀ ਬਾਣੀ ਦਾ ਅਪਮਾਨ ਅਤੇ ਇਸ ਸੰਬੰਧੀ ਅਕਾਲ ਤਖਤ ਸਾਹਿਬ ਤੋਂ ਆਇਆ ਫੈਸਲਾ ਹੈ। ਵਿਕਰਮਜੀਤ ਮਜੀਠੀਆ ਇੱਕ ਦਿਨ ਵਿੱਚ ਹੈਲੀਕਾਪਟਰ ਤੇ 2 ਤਖਤਾਂ ਤੇ ਜਾ ਕੇ ਨਿਸ਼ਕਾਮ ਸੇਵਾ ਕਰਨ ਦੀ ਥਾਂ ਇਸ ਨੂੰ ਮੀਡੀਆ ਇਵੈਂਟ ਬਣਾ ਕੇ ਅਕਾਲ ਤਖਤ ਸਾਹਿਬ ਦਾ ਹੋਰ ਵੀ ਅਪਮਾਨ ਕਰ ਰਿਹਾ ਹੈ। ਵਿਊਅਰਸ, ਅੱਜ ਅਸੀਂ ਬਾਦਲ ਅਕਾਲੀ ਦਲ ਦੀ ਧਾਰਮਿਕ ਅਤੇ ਸਿਆਸੀ ਕਾਰਗੁਜ਼ਾਰੀ ਅਤੇ ਹੋਰ ਪੰਥਕ ਮੁੱਦਿਆਂ ਤੇ 2 ਅੱਡ-ਅੱਡ ਸ਼ਖਸੀਅਤਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਅੱਜ ਅਸੀਂ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਜੀ ਨਾਲ, ਜਿਹੜੇ ਕਿ ਅਕਾਲੀ ਦਲ ਦਿੱਲੀ ਦੇ ਆਗੂ ਵੀ ਹਨ ਤੇ ਇਸ ਵੇਲੇ ਸਾਡੇ ਨਾਲ ਦਿੱਲੀ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਸਰਨਾ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਭਾਈ ਸਾਹਿਬ, ਅੱਜ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਅੱਜ ਕੱਲ ਅਕਾਲੀ ਦਲ ਦਿੱਲੀ ਪੰਥਕ ਮੁੱਦਿਆਂ ਤੇ ਕੀ ਸੇਵਾਵਾਂ ਦੇ ਰਿਹਾ ਹੈ। ਦੇਖੋ ਜੀ, ਅਸੀਂ ਤੇ ਜਦ ਦਾ 1993 ਵਿੱਚ ਕਾਇਮ ਕੀਤਾ ਸੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਜੀ। ਅਸੀਂ ਸਿਰਫ ਪੰਥਕ ਮਰਿਆਦਾ ਪਰੰਪਰਾਵਾਂ ਦੀ ਕਾਇਮੀ ਰੱਖਣ ਲਈ ਇਸ ਨੂੰ ਔਰ ਗੁਰਦੁਆਰਿਆਂ ਦੇ ਵਿੱਚ ਇੱਕ ਸੁਚੱਜਾ ਪ੍ਰਬੰਧ ਦੇਣ ਦੇ ਲਈ ਔਰ ਮਰਿਆਦਾ ਅਨੁਸਾਰ ਪ੍ਰਬੰਧ ਦੇਣ ਦੇ ਲਈ ਇਸ ਨੂੰ ਹੋਂਦ 'ਚ ਲਿਆਂਦਾ ਸੀ। ਹਾਂਜੀ। ਔਰ ਅੱਜ ਤੱਕ ਅਸੀਂ ਉਸੇ ਤਰ੍ਹਾਂ ਹੀ ਇਸ ਦੀ ਸੇਵਾ ਕਰ ਰਹੇ ਹਾਂ ਜੀ। ਤੇ ਵੀਰ ਜੀ, ਅਸੀਂ ਜਾਣਨਾ ਚਾਹਾਂਗੇ, ਜਿਵੇਂ ਵਿਕਰਮਜੀਤ ਮਜੀਠੀਆ ਨੂੰ ਅਕਾਲ ਤਖਤ ਸਾਹਿਬ ਤੋਂ ਤਨਖਾਹ ਲਾਈ ਗਈ, ਪਰ ਉਹ ਜਿੱਥੇ ਤਖਤਾਂ ਦਾ ਅਪਮਾਨ ਕਰ ਰਿਹਾ ਹੈ ਉੱਥੇ ਉਸ ਤੋਂ ਪਬਲਿਸਿਟੀ ਲੈਣ ਲਈ ਉਸਨੇ ਇੱਕ ਮੀਡੀਆ ਇਵੈਂਟ ਵੀ ਬਣਾਇਆ ਹੋਇਆ ਹੈ। ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਦੇਖੋ, ਸਭ ਤੋਂ ਪਹਿਲੀ ਗੱਲ ਤਾਂ ਹੈਗੀ ਕਿ ਇਤਨੀ ਛੇਤੀ ਸ਼ਾਇਦ ਫੈਸਲਾ ਕਿਸੇ ਨੇ ਅੱਜ ਪਹਿਲੀ ਵਾਰ ਸੁਣਾਇਆ ਹੋਇਆ ਜੀ। 24-25 ਤਰੀਕ ਦੀ ਵਾਕਿਆ ਹੋਇਆ, 2-3 ਦਿਨ ਤੇ ਉਹ ਟਾਲਦੇ ਰਹੇ। ਹਾਂਜੀ। ਇਹ ਸ਼ੁੱਕਰਵਾਰ ਦਾ ਵਾਕਿਆ ਸੀ, ਪਰ ਹਜ਼ੂਰ ਸਾਹਿਬ ਵਾਲਿਆਂ ਨੇ ਇਹ ਫੈਸਲਾ ਜਿਹੜਾ ਸੀ ਆਪਣਾ ਛੇਤੀ ਲੈ ਲਿਆ, ਜਿਸ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮੀਟਿੰਗ ਬੁਲਾਣੀ ਪਈ ਤੇ ਫੈਸਲਾ ਲਿਆ। ਹਾਂਜੀ। ਸਭ ਤੋਂ ਪਹਿਲੀ ਗੱਲ ਹੈਗੀ ਕਿ ਇਹ ਜਿਹੜੀ ਕਿਸੇ ਵੀ ਮਰਿਆਦਾ ਦਾ ਪਾਲਣ ਨਹੀਂ ਕੀਤਾ ਗਿਆ ਜੀ। ਮੈਂ ਹੁਣ ਕਹਿਣਾ ਨਹੀਂ ਚਾਹੁੰਦਾ, ਫਿਰ ਉਹ ਗੱਲ ਕਰਦੇ ਨੇ ਅਸੀਂ ਤੇਰੇ ਨਾਲ ਗੱਲ ਕਰਦੇ ਹਾਂ ਤੇ ਤੁਸੀਂ ਟੀਵੀ ਤੇ ਗੱਲ ਕਰ ਦਿੰਦੇ ਹੋ ਜੀ। ਪਰ ਇਹ ਗੱਲ ਜ਼ਰੂਰ ਹੈਗੀ ਕਿ ਜੇ ਹਜ਼ੂਰ ਸਾਹਿਬ ਵਾਲਿਆਂ ਨੇ ਫੈਸਲਾ ਨਾ ਲਿਆ ਹੁੰਦਾ ਤਾਂ ਸ਼ਾਇਦ ਵਿਕਰਮਜੀਤ ਸਿੰਘ ਮਜੀਠੀਆ ਨੂੰ ਇਹ ਅਕਾਲ ਤਖਤ ਸਾਹਿਬ ਤੇ ਬੁਲਾਉਂਦਾ ਹੀ ਨਹੀਂ, ਇਹ ਠੰਡੇ ਬਸਤੇ ਚਲਾ ਜਾਣਾ ਸੀ ਜੀ। ਬਿਲਕੁਲ। ਜੇ ਤੁਹਾਨੂੰ ਯਾਦ ਹੋਵੇ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਗੱਲ ਕਹੀ ਹੈ ਕਿ ਛੋਟੀ ਮੋਟੀ ਗਲਤੀ ਤਾਂ ਸਾਤੋਂ ਵੀ ਹੋ ਜਾਂਦੀ ਹੈ। ਹਾਂਜੀ। ਜਿਹੜਾ ਅਕਾਲੀ ਦਲ ਦਾ ਇਤਨੇ ਦਿਨ ਤੋਂ ਪ੍ਰਧਾਨ ਰਿਹਾ ਹੋਵੇ ਔਰ ਪਿਛਲੇ 50-55 ਸਾਲ ਤੋਂ ਵੱਧ ਸਮਾਂ ਜੀ ਉਹ ਅਕਾਲੀ ਦਲ ਨਾਲ ਜੁੜਿਆ ਹੋਵੇ, ਉਸਨੂੰ ਇਹ ਨਹੀਂ ਪਤਾ ਬਈ ਇਹ ਜਿਹੜੀ ਗਲਤੀ ਹੈਗੀ ਹੈ ਵਜਰ ਕਰਾਇਤ ਹੈਗੀ। ਹਾਂਜੀ। ਔਰ ਸਿੱਖ ਕੌਮ ਦੇ ਇਤਿਹਾਸ ਦੇ ਵਿੱਚ ਇਹ ਦੂਸਰਾ ਬੰਦਾ ਹੈਗਾ ਜਿਸ ਨੇ ਇਹ ਗੱਲ ਕੀਤੀ ਹੈ। ਇਸ ਤੋਂ ਇਲਾਵਾ ਹੋਰ ਕੋਈ ਬੰਦਾ ਅੱਜ ਤੱਕ ਸਾਹਮਣੇ ਨਹੀਂ ਆਇਆ। ਹਾਂਜੀ। ਔਰ ਉਹ ਵੀ ਜਿਹਦੀ ਸਜ਼ਾ ਗੁਰੂ ਰਾਏ ਸਾਹਿਬ ਆਪ ਦੇ ਕੇ ਗਏ ਸਨ। ਮੈਂ ਜਥੇਦਾਰ ਸਾਹਿਬ ਨੂੰ ਟੈਲੀਫੋਨ ਕੀਤਾ ਸੀ, ਉਹਨਾਂ ਨੇ ਕਿਹਾ ਜੀ ਇਹਨਾਂ ਦੀ ਬੁੱਧੀ ਭ੍ਰਸ਼ਟ ਹੋ ਗਈ ਹੈਗੀ ਜੀ ਔਰ ਅਸੀਂ ਐਕਸ਼ਨ ਲਵਾਂਗੇ। ਹਾਂਜੀ। ਤੇ ਮੈਂ ਉਹਨਾਂ ਨੂੰ ਮੈਂ ਕਿਹਾ ਜੀ ਤੁਹਾਨੂੰ ਬੇਨਤੀ ਹੈਗੀ ਕਿ ਐਕਸ਼ਨ ਜਿਹੜਾ ਲੈਣਾ ਹੈ ਉਹ ਤੁਸੀਂ ਬੇਸ਼ੱਕ ਜਿਵੇਂ ਬੁਲਾਣਾ ਬੁਲਾ ਲਓ ਜੀ, ਪਰ ਇਹਦੀ ਸਜ਼ਾ ਗੁਰੂ ਰਾਏ ਸਾਹਿਬ ਨਿਸ਼ਚਿਤ ਕਰਕੇ ਗਏ ਹੋਏ ਨੇ। ਹਾਂਜੀ। ਔਰ ਤੁਸੀਂ ਉਸੇ ਗੁਰੂ ਸਾਹਿਬ ਦੇ ਕਿਸੇ ਵੀ ਫੈਸਲੇ ਨੂੰ ਤੁਸੀਂ ਅਦਲ ਬਦਲ ਨਹੀਂ ਦੇ ਸਕਦੇ ਜੀ। ਕਹਿੰਦੇ ਜੀ ਠੀਕ ਹੈ ਜੀ। ਪਰ ਤੁਸੀਂ ਇਹ ਦੇਖੋ, ਇਹ ਜਿਹੜਾ 4-5 ਘੰਟੇ ਲੱਗੇ ਨਾ, ਇਹ ਹੀ ਲੱਗੇ ਰਹੇ ਨੇ ਕਿ ਉਹ ਕਹਿ ਰਹੇ ਸੀ ਮੈਨੂੰ ਹੁਣੇ ਹੀ ਮਾਫੀ ਦੇ ਦਿਓ। ਹਾਂਜੀ। ਬਈ ਗਲਤੀ ਜੇ ਮੰਗ ਲਈਏ, ਮਾਫ ਕੀਤਾ ਜੀ, ਫਲਾਣ ਕੀਤਾ। ਪਰ ਕਿਉਂਕਿ ਪ੍ਰੈਸ਼ਰ ਸੀ ਸੰਸਾਰ ਭਰ ਦੇ ਸਿੱਖਾਂ ਦਾ, ਸਿੱਖ ਆਰਗੇਨਾਈਜੇਸ਼ਨਸ ਦਾ ਜੀ, ਜਿਹੜੀਆਂ ਪੰਥ ਤੈਸ਼ੀ ਹਨ ਔਰ ਹਜ਼ੂਰ ਸਾਹਿਬ ਵਾਲਿਆਂ ਦੇ ਕਹਿਤਾ ਇਹਨੂੰ ਤਨਖਾਹੀਆ ਦੇਤਾ, ਤਾਂ ਫਿਰ ਇਹ ਗੱਲ ਹੋਈ ਹੈ ਜੀ। ਤੁਸੀਂ ਮਤਲਬ ਜੇ ਸਜ਼ਾ ਦੇਖੀ ਜਾਵੇ, ਇਤਨੇ ਵੱਡੇ ਬਜਰ ਕਰਾਇਤ ਦੀ ਸਜ਼ਾ
ਇਹਨਾਂ ਨੇ ਬਹੁਤੀ ਮਾਮੂਲੀ ਦਿੱਤੀ ਹੈ। ਹਾਂਜੀ, ਪਰ ਚਲੋ ਸ਼ੁਕਰ ਹੈ ਸਜ਼ਾ ਦਿੱਤੀ ਨੇ ਜੀ। ਹੁਣ ਗੱਲ ਹੈ ਕਿ ਜਿਸ ਤਰੀਕੇ ਨਾਲ ਇਹ ਸੇਵਾ ਕਰ ਰਿਹਾ ਹੈ, ਹਾਂਜੀ, ਸਭ ਤੋਂ ਪਹਿਲਾਂ ਸਾਡਾ ਇਤਰਾਜ਼ ਇਹ ਵੀ ਹੈਗਾ ਕਿ ਜਿਹੜੇ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬ ਨੇ ਗਿਆਨੀ ਮਲ ਸਿੰਘ, ਉਹਨਾਂ ਨੂੰ ਇਹਦੀ ਅਰਦਾਸ ਹੀ ਨਹੀਂ ਕਰਨੀ ਬਣਦੀ ਜੀ। ਇੱਕ ਵੀ ਮਰਿਆਦਾ ਪਰੰਪਰਾ ਹੈ ਹੀ ਨਹੀਂ ਹੈ। ਹਾਂਜੀ, ਜਿਹੜਾ ਬੰਦਾ ਤਨਖਾਹੀਆ ਘੋਸ਼ਿਤ ਕਰਤਾ ਗਿਆ, ਉਹਦਾ ਜਥੇਦਾਰ ਕਿਵੇਂ ਤਖਤ ਤੇ ਅਰਦਾਸ ਕਰ ਸਕਦਾ ਜਦ ਤੱਕ ਉਹ ਸੇਵਾ ਪੂਰੀ ਨਾ ਕਰ ਲਵੇ? ਹਾਂਜੀ ਜੀ। ਪਰ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਅਰਦਾਸ ਕਰ ਦਿੱਤੀ ਉਹਦੀ। ਹੁਣ ਅਰਦਾਸ ਵਿੱਚ ਕੀ ਕਿਹਾ ਇਹ ਤੇ ਸਾਡੇ ਕੋਲ ਨਹੀਂ ਪਹੁੰਚੀ, ਅਸੀਂ ਫੋਟੋ ਦੇਖੀ ਹੈ ਜੀ। ਫਿਰ ਉਸ ਤੋਂ ਬਾਅਦ ਜਿਹੜੀ ਸੇਵਾ ਕਰ ਰਹੇ ਨੇ, ਜਿਵੇਂ ਤੁਸੀਂ ਕਿਹਾ, ਮੈਂ ਤਾਂ ਇੱਕ ਕਲਿੱਪਿੰਗ ਦੇਖੀ ਸੀ ਟੀਵੀ ਦੇ ਉੱਤੇ, ਹਾਂਜੀ, ਉਹ ਜਿਹੜਾ ਪਾਣੀ ਸੀ ਉਹਦੇ ਸਰਫ ਘੁਲਿਆ ਹੋਇਆ ਸੀ, ਉਹਦੇ ਚ ਇੱਕ ਛੋਟੀ ਜਿਹੀ ਕਟੋਰੀ ਸਟੀਲ ਹੀ ਲੈ ਕੇ ਸਾਫ਼ ਕਰਦਾ ਪਿਆ ਸੀ ਜੀ ਜੀ। ਮਤਲਬ ਇਹ ਕੀ ਸੇਵਾ ਹੈਗੀ ਜੀ? ਮੈਂ ਸੇਵਾ ਕਰਦਿਆਂ ਵੇਖੀ ਹੈਗੀ, ਹਾਂਜੀ, ਖਾਸ ਤੌਰ ਤੇ ਸਰਦਾਰ ਸੁਰਜੀਤ ਸਿੰਘ ਬਰਨਾਲਾ ਨੂੰ ਸੇਵਾ ਕਰਦਿਆਂ ਵੇਖੀ ਜਦੋਂ ਦਿੱਲੀ ਬੰਗਲਾ ਸਾਹਿਬ ਆਏ ਸਨ, ਹਾਂਜੀ, ਤੇ ਜਿਸ ਸਤਿਕਾਰ ਨਾਲ ਸ਼ਰਧਾ ਨਾਲ ਉਹਨਾਂ ਨੇ ਸੇਵਾ ਕੀਤੀ, ਉਹਦੇ ਮੁਕਾਬਲੇ ਇੱਕ ਪੈਸਾ ਵੀ ਨਹੀਂ ਕਰ ਰਿਹਾ। ਹਾਂਜੀ, ਫਿਰ ਇਹ ਕੀ ਹੈ ਜੀ, ਤੇਰੇ ਕੋਲ ਜਹਾਜ਼ ਹੈਗਾ, ਇਹ ਹੈਗਾ ਕਿ ਉਸ ਦਿਨ ਜਿਸ ਦਿਨ ਸੇਵਾ ਕਰਨੀ ਉਸ ਦਿਨ ਉੱਥੇ ਰਹੋ, ਹੈ ਜੀ, ਖਾਲੀ ਕੀਰਤਨ ਸੁਣੋ, ਪਾਠ ਸੁਣੋ, ਸਵੇਰੇ ਆਸਾ ਦੀ ਵਾਰ ਸੁਣੋ, ਫਿਰ ਸੇਵਾ ਕਰੋ, ਫਿਰ ਕਿਤੇ ਜਾਣਾ ਚਲੇ ਜਾਓ। ਹਾਂਜੀ, ਤੁਸੀਂ ਹੈਲੀਕਾਪਟਰ ਫੜਿਆ, ਆਨੰਦਪੁਰ ਸਾਹਿਬ ਪਹੁੰਚ ਗਏ, ਆਪਣਾ ਆਨੰਦਪੁਰ ਸਾਹਿਬ ਤੋਂ ਉੱਥੇ ਪਹੁੰਚ ਗਏ, ਆਪਣਾ ਦਮਦਮਾ ਸਾਹਿਬ ਪਹੁੰਚ ਗਏ, ਇੱਕੋ ਦਿਨ ਚ ਦੋਵੇਂ ਸੇਵਾ ਹੋ ਰਹੀਆਂ। ਹਾਂਜੀ, ਕਿਸੇ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਹੋਇਆ ਵੀ ਹੈ ਵੀ 2 ਤੱਕ ਸਭਾਨ ਦੇ ਉੱਤੇ ਇੱਕੋ ਦਿਨ ਸੇਵਾ ਹੋ ਜਾਵੇ ਜੀ। ਇਸ ਵਾਸਤੇ ਤਾਂ ਦੇਖੋ ਸਾਰੀ ਮਰਿਆਦਾ ਔਰ ਪਰੰਪਰਾਵਾਂ ਦਾ ਲੀਰੋ ਲੀਰ ਕਰ ਰਹੇ ਹੈਗੇ। ਹਾਂਜੀ, ਔਰ ਸਾਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹ ਗੁਰੂ ਮਹਾਰਾਜ ਇਹਨਾਂ ਨੂੰ ਇਤਨੀ ਤਾਕਤ ਕਿਉਂ ਦੇ ਰਿਹਾ ਹੈਗਾ ਜੀ ਜੀ, ਔਰ ਕਿਉਂ ਸਤਿਆਨਾਸ਼ ਕਰ ਰਹੇ ਨੇ, ਆਪਣੀ ਤਾਕਤ ਦਾ ਇਸਤੇਮਾਲ ਕਰਕੇ ਪੰਥ ਦੀ ਮਰਿਆਦਾ ਔਰ ਪਰੰਪਰਾਵਾਂ ਦੇ ਲੀਰੋ ਲੀਰ ਕਿਉਂ ਕਰ ਰਹੇ ਨੇ? ਹਾਂਜੀ, ਬਿਲਕੁਲ ਸਮਝ ਤੋਂ ਬਾਹਰ ਆ ਰਹੀ ਹੈਗਾ ਜੀ। ਤਾਂ ਜਿਸ ਤਰ੍ਹਾਂ ਸਰਨਾ ਸਾਹਿਬ ਇਹ ਪਹਿਲੀ ਵਾਰ ਨਹੀਂ ਅਕਾਲੀ ਲੀਡਰ ਨੇ ਕੀਤਾ, ਇਸ ਤੋਂ ਪਹਿਲਾਂ ਵੀ ਸੁਖਵੀਰ ਬਾਦਲ ਨੇ, ਜਿਹੜਾ ਪ੍ਰਕਾਸ਼ ਬਾਦਲ ਦਾ ਬੇਟਾ ਹੈ, ਉਹਨਾਂ ਨੇ ਵੀ ਇੱਕ ਵਾਰ ਜਿਹੜਾ ਪਖੰਡੀ ਸੌਦਾ ਸਾਧ ਸੀ ਉਸ ਨੂੰ ਆਪਣੇ 10ਵੇਂ ਪਾਤਸ਼ਾਹ ਜੀ ਦੇ ਸਰੂਪ ਦੇ ਕੱਪੜੇ ਪਹਿਨਾ ਕੇ ਉਹਨਾਂ ਦਾ ਫੋਟੋ ਸ਼ੂਟ ਕੀਤਾ, ਤੇ ਉਹ ਨਾ ਮਜੀਠੀਆ ਨੇ ਇਸ ਤਰ੍ਹਾਂ ਦੀ ਤੋਹੀਨ ਕੀਤੀ 10ਵੇਂ ਪਾਤਸ਼ਾਹ ਦੀ। ਬਾਰ-ਬਾਰ 10ਵੇਂ ਪਾਤਸ਼ਾਹ ਦੀ ਇਸ ਤਰ੍ਹਾਂ ਤੋਹੀਨ ਕਰ ਰਹੇ ਨੇ। ਪਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਜਥੇਦਾਰ ਅਕਾਲ ਤਖਤ ਸਾਹਿਬ ਕੋਈ ਫੌਰਨ ਐਕਸ਼ਨ ਨਹੀਂ ਲੈਂਦੇ, ਅਗਰ ਕੋਈ ਐਕਸ਼ਨ ਲੈਂਦੇ ਤਾਂ ਛੋਟਾ ਜਿਹਾ ਇੱਕ ਧਾਰਮਿਕ ਸਜ਼ਾ, ਛੋਟੀ ਜਿਹੀ ਧਾਰਮਿਕ ਸਜ਼ਾ ਲਗਾ ਦਿੰਦੇ। ਤੁਹਾਡੇ ਹਿਸਾਬ ਨਾਲ ਇਹਨਾਂ ਨੂੰ ਕਿਸ ਤਰ੍ਹਾਂ ਦੀਆਂ ਸਜ਼ਾਵਾਂ ਲੱਗਣੀਆਂ ਚਾਹੀਦੀਆਂ ਤਾਂ ਕਿ ਇੱਕ ਵਾਰੀ ਇਹ ਸਬਕ ਸਿੱਖ ਜਾਣ? ਦੇਖੋ, ਜਿਹੜੀ ਤਾਂ ਗਲਤੀ ਕੀਤੀ ਹੈ ਮਜੀਠੀਏ ਨੇ ਜੀ, ਉਹਦੀ ਤਾਂ ਸਜ਼ਾ ਸਿਰਫ ਇਹ ਸੀ ਵੀ ਘੱਟੋ ਘੱਟ 1 ਸਾਲ ਲਗਾਤਾਰ ਗੁਰਦੁਆਰਿਆਂ ਵਿੱਚ ਸੇਵਾ ਕਰਦਾ। ਬਿਲਕੁਲ 1 ਸਾਲ ਲਗਾਤਾਰ। ਔਰ ਪੈਸੇ ਤੇ ਚਲੋ ਇਹਨਾਂ ਨੇ ਅਰਬਾਂ ਖਰਬਾਂ ਵਿੱਚ ਬਣਾਏ, ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, 50,000 ਕਰ ਦਿਓ, ਲੱਖ ਕਰ ਦਿਓ, ਉਹ ਨਹੀਂ ਹੈ ਜੀ। ਇਹ ਹੱਥੀਂ ਸੇਵਾ ਕਰਨੀ ਔਰ ਨਾਲ ਲਿਆਉਣਾ ਸੀ। ਇਹ ਜਦ ਤੱਕ ਸੇਵਾ ਪੂਰੀ ਨਹੀਂ ਹੁੰਦੀ, ਹਾਂਜੀ, ਤਦ ਤੱਕ ਇਹ ਮਿਨਿਸਟਰ ਨਹੀਂ ਰਹਿ ਸਕਦਾ, ਅਕਾਲੀ ਦਲ ਦੇ ਕਿਸੇ ਅਹੁਦੇ ਤੇ ਨਹੀਂ ਰਹਿ ਸਕਦਾ ਜੀ। ਕਿਸੇ ਉਹਦਾ ਨਾਂ ਕੀ ਹੈ, ਸਮਾਗਮ ਵਿੱਚ ਕਿਸੇ ਹੋਰ ਮੀਟਿੰਗਾਂ 'ਚ ਹਿੱਸਾ ਨਹੀਂ ਲੈ ਸਕਦਾ। ਹਾਂਜੀ, ਤੁਸੀਂ ਖਾਲੀ ਇਹੀ ਕਹਿ ਰਹੇ ਹੋ। ਤੁਸੀਂ ਇਹ ਦੇਖੋ ਨਾ ਵੀ ਦਰਬਾਰ ਸਾਹਿਬ ਦੇ ਵਿੱਚ ਸਵੇਰੇ ਸਵੇਰੇ ਉਹਦਾ ਨਾਂ ਕੀ, ਉਹਨੂੰ ਬਿਠਾ ਦਿੰਦੇ ਸਰ ਅਰੁਣ ਜੇਟਲੀ ਨੂੰ ਜੀ, ਨਾਲ ਬੰਦੇ ਬਿਠਾ ਰਹੇ, ਨਾਲ ਇੱਕੋ ਜਿਹੀਆਂ ਡਰੈਸਾਂ ਪਾਈਆਂ ਹੋਈਆਂ, ਮਤਲਬ ਲਫ਼ਜ਼ ਵਰਤਣਿਆਂ ਸ਼ਰਮ ਆਉਂਦੀ ਪਈ ਹੈ। ਹਾਂਜੀ, ਮਤਲਬ ਤੁਸੀਂ ਕੋਈ ਦੂਸਰਾ ਜਾਵੇ ਤੇ ਤੁਹਾਡੇ ਟੀਵੀ ਚੈਨਲ ਬੰਦ ਹੋ ਜਾਂਦੇ ਨੇ, ਉਹ ਦਿਖਾਉਂਦੇ ਨਹੀਂ ਜੀ, ਇਹਨਾਂ ਤੇ ਤੁਸੀਂ ਫੋਕਸ ਹੀ ਉਹੀ ਕੀਤਾ ਹੋਇਆ ਵਾ ਜੀ ਜੀ। ਮਤਲਬ ਗੱਲ ਹੈਗੀ ਕਿ ਇਹ ਜੀ ਗਲਤੀ ਉਹ ਕਹਿਣਗੇ ਚਲੋ ਜੀ ਠੀਕ ਹੈ ਜੀ ਕਰ ਲਓ ਜੀ, ਜਥੇਦਾਰ ਆਪਣਾ 2 ਘੰਟੇ ਚ ਤਾਂ ਕੇ ਫਰਕ ਹੋ ਜਾਵਾਂਗੇ। ਹਾਂਜੀ, ਇਹਦੀ ਤਾਂ ਘੱਟੋ ਘੱਟ ਜਿਹੜੀ ਸਜ਼ਾ ਸੀ ਉਹ ਸੀ ਵੀ 1 ਸਾਲ ਤੱਕ ਇਹ ਸੇਵਾ ਕਰੇ ਔਰ ਉਸ ਦੌਰਾਨ ਇਹ ਕਿਸੇ ਵੀ ਅਹੁਦੇ ਤੇ ਨਾ ਰਵੇ ਜੀ। ਇਮੀਡੀਏਟਲੀ ਸਭ ਤੋਂ ਪਹਿਲਾਂ ਤਾਂ ਜਥੇਦਾਰ ਸਾਹਿਬਾਨ ਨੂੰ ਚਾਹੀਦਾ ਸੀ, ਕਹਿੰਦੇ ਜੀ ਪਹਿਲੇ ਤੋਂ ਅਸਤੀਫਾ ਦੇ ਆਪਣੇ ਅਹੁਦਿਆਂ ਤੋਂ ਜੀ, ਫਿਰ ਅਸੀਂ ਤੇਰੇ ਨਾਲ ਗੱਲ ਕਰਾਂਗੇ, ਫਿਰ ਤੈਨੂੰ ਅਕਾਲ ਤਖਤ ਸਾਹਿਬ ਤੇ ਬੁਲਾਵਾਂਗੇ, ਤਾਂ 1 ਮਹੀਨੇ ਦਾ ਟਾਈਮ ਦਿੰਦੇ ਆ। ਜਿਸ ਤਰ੍ਹਾਂ ਪ੍ਰੋਫੈਸਰ ਦਰਸ਼ਨ ਸਿੰਘ ਵਾਰੀ ਇੱਕ ਬੰਦੇ ਦੀ ਝੂਠੀ ਸ਼ਿਕਾਇਤ ਦੇ ਉੱਤੇ ਕਹਿਤਾ ਉਹਨਾਂ ਨੇ ਵੀ ਅੱਜ ਤੋਂ ਬਾਅਦ ਤੂੰ ਕੀਰਤਨ ਨਹੀਂ ਕਰਨਾ ਜੀ, ਔਰ ਫਿਰ ਪੇਸ਼ ਹੋ ਕੇ ਗੱਲ ਕਰੋ ਕਿ ਇਹ ਉਹ ਮਾਪਦੰਡ ਹੋ ਰਹੇ ਅਕਾਲ ਤਖਤ ਸਾਹਿਬ ਦੇ, ਇਹ ਮਾਪਦੰਡ ਹੋ ਰਹੇ ਜੀ ਜੀ। ਔਰ ਇਹ ਜਿਹੜੀ ਬਜਰ ਕਰਾਇਤ ਹੋਈ ਹੈ ਇਹਦੇ ਵਾਸਤੇ ਤੇ ਇਹਨਾਂ ਨੂੰ ਇਹ ਚਾਹੀਦਾ ਸੀ ਵੀ ਅੱਜ ਸਭ ਤੋਂ ਪਹਿਲਾਂ ਅਸਤੀਫਾ ਦੇ ਭਾਈ। ਹਾਂਜੀ, ਨਹੀਂ ਅਸਤੀਫਾ ਦਿੰਦਾ ਤੇ ਅਸੀਂ ਤੇਰੀ ਗੱਲ ਹੀ ਨਹੀਂ ਸੁਣਦੇ, ਔਰ ਸਾਰੇ ਉਹਦਿਆਂ ਤੇ ਦਿਓ ਅਸਤੀਫੇ। ਫਿਰ ਅਸੀਂ ਦੇਖਦੇ ਨਾ ਅੱਗੋਂ ਕਿਹੜਾ ਹਿੰਮਤ ਕਰਦਾ ਬਾਣੀ ਦੇ ਲਫ਼ਜ਼ਾਂ ਦੀ
ਤੋੜ ਮੋੜ ਕਰਨ ਦੀ। ਜੀ ਬਿਲਕੁਲ ਬਿਲਕੁਲ। ਤੇ ਜਿਸ ਤਰ੍ਹਾਂ ਸਰਨਾ ਸਾਹਿਬ, ਜਿਸ ਤਰ੍ਹਾਂ ਬਾਦਲ ਅਕਾਲੀ ਦਲ ਨੇ ਨਰਿੰਦਰ ਮੋਦੀ ਨੂੰ ਬਿਨਾਂ ਸ਼ਰਤ ਹਮਾਇਤ ਦਿੱਤੀ ਹੋਈ ਡਿਊਰਿੰਗ ਥੀਸ ਇਲੈਕਸ਼ਨਸ ਅਤੇ ਉਸ ਨੂੰ ਜਿਤਾਉਣ ਦੇ ਲਈ ਉਹ ਪੱਬਾਂ ਪਾਰ ਹੋਏ ਹਨ, ਅਗਰ ਨਰਿੰਦਰ ਮੋਦੀ ਅਗਰ ਪ੍ਰਧਾਨ ਮੰਤਰੀ ਬਣ ਜਾਂਦਾ ਹੈ ਤਾਂ ਘੱਟ ਗਿਣਤੀਆਂ ਦਾ ਕੀ ਹਸ਼ਰ ਹੋਵੇਗਾ, ਜਿਸ ਤਰ੍ਹਾਂ ਈਸਾਈਆਂ ਦਾ ਜਾਂ ਹੋਰ ਆਪਣੇ ਮੁਸਲਮਾਨ ਭਰਾਵਾਂ ਦਾ, ਆਪਣੇ ਸਿੱਖ ਭਰਾਵਾਂ ਦਾ ਕੀ ਹਸ਼ਰ ਹੋਵੇਗਾ ਇੰਡੀਆ ਦੇ ਵਿੱਚ? ਇਸ ਬਾਰੇ ਤੁਸੀਂ ਆਪਣੇ ਵਿਚਾਰ ਸਾਂਝੇ ਕਰੋ। ਦੇਖੋ, ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਵਾਂ ਜੀ। ਅੱਜ ਅਕਾਲੀ ਦਲ ਦਾ ਇਤਿਹਾਸ ਸ਼ਾਇਦ ਕਾਂਗਰਸ ਤੋਂ ਬਾਅਦ ਦੂਸਰੀ ਪਾਰਟੀ ਹੈਗੀ ਜਿਹਦਾ ਬਹੁਤ ਸੁਨਹਿਰੀ ਇਤਿਹਾਸ ਹੈਗਾ, ਬਹੁਤ ਲੰਬਾ ਇਤਿਹਾਸ ਹੈ ਜੀ। ਤਕਰੀਬਨ ਮੈਂ ਸਮਝਦਾ ਹਾਂ ਕਿ 90 ਸਾਲ ਦੇ ਕਰੀਬ ਹੋਣ ਲੱਗੇ ਨੇ। ਹਾਂਜੀ। ਅੱਜ ਉਹ ਅਕਾਲੀ ਦਲ ਇਸ ਮੋਦੀ ਦੇ ਪਿੱਛੇ, ਇੱਕ ਫਿਰਕੂ ਤਾਕਤ ਦੇ ਪਿੱਛੇ ਆਪਣੇ ਪੰਥਕ ਮੁੱਦੇ ਸਾਰੇ ਭੁੱਲ ਗਿਆ ਜੀ। ਅਕਾਲੀ ਦਲ ਆਪਣੀਆਂ ਜਿੱਤੀਆਂ ਕਰਕੇ ਇਤਨੀਆਂ ਮੋਰਚੇ ਲੱਗੇ, ਇਤਨੀਆਂ ਕੁਰਬਾਨੀਆਂ ਦੇਣੀਆਂ ਪਈਆਂ, 84 ਦੇ ਵਾਕੇ ਹੋਏ, ਫਿਰ ਜੋ 84 ਤੋਂ ਬਾਅਦ ਗਦਰ ਮਚਿਆ ਪੰਜਾਬ ਦੇ ਵਿੱਚ, ਨੌਜਵਾਨੀ ਦਾ ਕਤਲ ਹੋਇਆ ਜੀ, ਉਹਨਾਂ ਸਾਰੀਆਂ ਗੱਲਾਂ ਨੂੰ ਭੁੱਲ ਕੇ ਇੱਕ ਵਾਰ ਕੋਈ ਦੱਸੋ ਪੰਜਾਬ ਦਾ ਮੁੱਦਾ ਉਠਾਇਆ ਹੋਵੇ, ਪੰਥਕ ਮੁੱਦਾ ਉਠਾਇਆ ਹੋਵੇ, ਇਹਨਾਂ ਨੇ ਕਿਹਾ ਹੋਵੇ ਵੀ ਸਾਡੇ ਜਿਹੜੀ ਕਮੀ ਹੈ ਇਸ ਨੂੰ ਤੁਸੀਂ ਦੂਰ ਕਰੋਗੇ, ਕੋਈ ਆਪਣੇ ਵਿੱਚ ਸ਼ਰਤਾਂ ਰੱਖੀਆਂ ਹੋਣ? ਕੁਛ ਨਹੀਂ। ਹਾਂਜੀ। ਔਰ ਪਹਿਲੀ ਵਾਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਮੋਦੀ ਦੇ ਨਾਂ ਦੇ ਉੱਤੇ ਵੋਟਾਂ ਮੰਗੀਆਂ ਹੋਣ ਜੀ। ਮਤਲਬ ਸਭ ਤੋਂ ਹੈਰਾਨਗੀ ਗੱਲ ਹੈ ਕਿ ਇਤਨੇ ਸਾਡਾ ਇਤਿਹਾਸ ਹੋਵੇ, ਸੁਨਹਿਰਾ ਇਤਿਹਾਸ ਹੋਵੇ, ਅਸੀਂ ਉਹਨੂੰ ਛੱਡ ਕੇ ਮੋਦੀ ਦੇ ਨਾਂ ਤੇ ਵੋਟਾਂ ਮੰਗੀਏ। ਮਤਲਬ ਪੰਥ ਦੇ ਨਾਂ ਤੇ ਵੋਟਾਂ ਮੰਗਣ ਦਾ ਇਹ ਹੱਕ ਖੋ ਬੈਠੇ ਨੇ। ਬਿਲਕੁਲ ਇਹਨਾਂ ਨੂੰ ਪੰਥ ਪਿਆਰਾ ਨਹੀਂ ਰਿਹਾ, ਮੋਦੀ ਰਿਹਾ। ਬਾਕੀ ਜਿੱਥੋਂ ਤੱਕ ਇਹਦੇ ਤਾਕਤ ਚਾਣ ਦੀ ਗੱਲ ਹੈਗੀ, ਦੇਖੋ ਔਰ ਇਹ ਕੋਈ ਸਕੂਲ ਹੈਗਾ ਅੱਬਲ ਤਾਂ ਮੈਨੂੰ ਉਮੀਦ ਹੈਗੀ ਕਿ ਆਉਂਦਾ ਨਹੀਂ। ਚਲੋ ਜੇ ਆ ਵੀ ਗਿਆ ਤਾਂ ਕੀ ਹੋ ਜਾਏਗਾ? ਜਿਹੜਾ ਇੱਥੇ ਡਿਕਟੇਰਾਨਾ ਦੇ ਤੌਰ ਦੇ ਉੱਤੇ ਵਿਚਰਦੇ ਹੈਗੇ ਉਹਦੇ ਵਿੱਚ ਉਹਨਾਂ ਦੀ ਕੋਈ ਥਾਂ ਨਹੀਂ ਹੁੰਦੀ ਹੈਗੀ। ਉਹ ਸਾਲ 6 ਮਹੀਨੇ ਤੋਂ ਵੱਧ ਨੇ ਲੋਕੀ ਲਾ ਕੇ ਬਾਹਰ ਸੁੱਟ ਦਿੰਦੇ ਹਨ। ਹਿੰਦੁਸਤਾਨ ਦੇ ਵਿੱਚ ਕੰਸਟੀਟਿਊਸ਼ਨਲੀ ਹੱਕ ਹੈਗਾ, ਭਾਵੇਂ ਉਹ ਈਸਾਈ ਹੈ, ਭਾਵੇਂ ਉਹ ਮੁਸਲਮਾਨ ਹੈ, ਭਾਵੇਂ ਸਿੱਖ ਹੈ, ਜੈਨੀ ਹੈ, ਬੋਧੀ ਹੈ, ਜੋ ਹਿੰਦੂ ਹੈ, ਬ੍ਰਾਹਮਣ ਹੈ, ਜੋ ਵੀ ਹੈ, ਸਾਰਿਆਂ ਨੂੰ ਹੱਕ ਬਰਾਬਰ ਦਾ ਹੈਗਾ। ਇੱਥੇ ਕਿਸੇ ਨਾਲ ਕੋਈ ਜਾਤੀ ਕਰੇਗਾ ਉਹ ਅੱਬਲ ਤੇ ਕਰ ਹੀ ਨਹੀਂ ਸਕਦਾ ਜੀ। ਜੇ ਕਰਨੀ ਹੋਏਗੀ ਤੇ ਫਿਰ ਸੁਪਰੀਮ ਕੋਰਟ ਵਿੱਚ ਛੱਡੇ ਤੇ ਕੰਸਟੀਟਿਊਸ਼ਨ ਵੀ ਕਰੇ ਤੇ ਫਿਰ ਅਲੱਗ ਗੱਲ ਹੈਗੀ। ਵਰਨਾ ਮੈਂ ਸਮਝਦਾ ਵਾਂ ਕਿ ਅੱਬਲ ਤਾਂ ਇਹਦੇ ਆਉਣ ਦਾ ਕੋਈ ਚਾਂਸ ਨਹੀਂ। ਜੇ ਆ ਜਾਏ ਤੇ ਇਸ ਦੇ ਕੋਲੋਂ ਬਿਲਕੁਲ ਸਾਨੂੰ ਭੈ ਨਹੀਂ ਖਾਣਾ ਚਾਹੀਦਾ। ਜੀ ਬਿਲਕੁਲ ਬਿਲਕੁਲ ਸਰਨਾ ਸਾਹਿਬ। ਸਰਨਾ ਸਾਹਿਬ, ਜਿਸ ਤਰ੍ਹਾਂ ਪੰਥਕ ਮੁੱਦੇ ਦੇ ਉੱਪਰ ਬਹੁਤ ਸਾਰੇ ਸਾਡੇ ਕੋਲ ਸਵਾਲ ਨੇ ਜਿਹੜੇ ਤੁਹਾਨੂੰ ਪੁੱਛਣਾ ਚਾਹੁੰਦੇ ਨੇ, ਪਰ ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਰਿਹਾ। ਅੱਜ ਤੁਹਾਡੇ ਕੋਲ ਅਸੀਂ ਇੱਥੇ ਇਜਾਜ਼ਤ ਲੈਣੇ। ਇਸੇ ਤਰ੍ਹਾਂ ਸਮੇਂ-ਸਮੇਂ ਅਸੀਂ ਚਾਹਾਂਗੇ ਕਿ ਤੁਸੀਂ TV 84 ਦੇ ਦਰਸ਼ਕਾਂ ਦੇ ਇਸੇ ਤਰ੍ਹਾਂ ਰੂਬਰੂ ਹੁੰਦੇ ਰਿਹਾ ਕਰੋ, ਪਰ ਤਦ ਤੱਕ ਲਈ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਹਾਂ ਜੀ। ਸਰਨਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੀਆਂ ਸੰਗਤਾਂ ਤੱਕ ਪਹੁੰਚਾਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे जे ब्रेक दा। Keep watching News TV 84 ਦੇ ਨਾਲ। We'll be right back after a short break.